व्यूअर्स वेलकम बैक ऑन प्रोग्राम। व्यूअर्स गलबात करन जा रहे हैं कि प्रेजिडेंट ट्रंप ने पाकिस्तान के फौजी मुखी ਜਿਹੜੇ 5 ਰੋਜ਼ਾ ਅਮਰੀਕਾ ਦੌਰੇ ਤੇ ਹਨ ਉਹਨਾਂ ਨੂੰ ਵਾਈਟ ਹਾਊਸ ਵਿੱਚ ਲੰਚ ਦੀ ਖਾਸ ਦਾਵਤ ਦਿੱਤੀ ਹੈ ਔਰ ਬਾਅਦ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਪ੍ਰੈਜ਼ੀਡੈਂਟ ਟਰੰਪ ਨੇ ਜਨਰਲ ਆਸਮ ਮੁਨੀਰ ਦੀ ਰੱਜ ਕੇ ਤਾਰੀਫ ਕੀਤੀ ਹੈ। ਸੋ ਇਸ ਖਬਰ ਨੂੰ ਲੈ ਕੇ ਭਾਰਤ ਵਿੱਚ ਬੜਾ ਤਹਿਲਕਾ ਮਚਿਆ ਹੋਇਆ ਤੇ ਬਹੁਤ ਘਬਰਾਹਟ ਵਾਲਾ ਮਾਹੌਲ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਦੇਖਣ ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਵਿਚਾਰ ਨੇ? ਦੇਖੋ, ਜਿਵੇਂ ਅਕਸਰ ਸਿਆਸਤ ਬਾਰੇ ਕਿਹਾ ਜਾਂਦਾ ਵੀ ਕੋਈ ਵੀ ਪੱਕਾ ਦੋਸਤ ਔਰ ਦੁਸ਼ਮਣ ਨਹੀਂ ਹੁੰਦਾ, ਪੱਕੇ ਹਿੱਤ ਹੁੰਦੇ ਨੇ। ਅੱਛਾ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪੋਸਟ 47 ਜਦੋਂ ਦੁਨੀਆ ਦੇ ਵਿੱਚ ਬਾਈਪੋਲਰ ਵਰਲਡ ਸੀ, ਦੋ ਗੁੱਟ ਸੀ ਤੇ ਪਾਕਿਸਤਾਨ ਮੁਕੰਮਲ ਤੌਰ ਦੇ ਉੱਤੇ ਜਿਹੜਾ ਉਹ ਅਮਰੀਕਾ ਦੇ ਕੈਂਪ ਦੇ ਵਿੱਚ ਸੀ। ਬਗਦਾਦ ਪੈਕਟ ਵੀ ਸਾਈਨ ਕੀਤਾ ਹੈ ਔਰ ਅਮਰੀਕਨ ਸਿਸਟਮ, ਹਾਲਾਂਕਿ ਪਾਕਿਸਤਾਨ ਦੀ ਕਾਮਯਾਬੀ ਰਹੀ ਲੇਟਰ ਔਨ ਜ਼ੁਲਫਿਕਾਰ ਅਲੀ ਭੁੱਟੋ ਦੇ ਜ਼ਮਾਨੇ 'ਚ ਕਿ ਚਾਈਨਾ ਦੇ ਨਾਲ ਵੀ ਦੋਸਤਾਨਾ ਸੰਬੰਧ ਪਾਕਿਸਤਾਨ ਦੇ ਜਿਹੜੇ ਡਿਵੈਲਪ ਹੋਏ। ਉਸ ਪੀਰੀਅਡ 'ਚ ਰਾਦਰ ਅਮਰੀਕਾ ਨੂੰ ਚਾਈਨਾ ਤੱਕ ਰੁਸਵਾਈ ਵੀ, ਜਿਹੜੀ ਮੀਟਿੰਗ ਪ੍ਰੈਜ਼ੀਡੈਂਟ ਨਿਕਸਨ ਦੀ ਜਿਹੜੀ ਮਾਓਜ਼ੇ ਤੁੰਗ ਨਾਲ ਹੋਈ, ਜਾਂ ਅਮਰੀਕਾ ਚੀਨ ਸੰਬੰਧ ਬਣੇ, ਉਸ ਦੇ ਵਿੱਚ ਪਾਕਿਸਤਾਨ ਦਾ ਹੀ ਮੇਨ ਰੋਲ ਸੀ। ਹੈਨਰੀ ਕਿਸਿੰਜਰ ਉਹਦੇ ਨਿਕਸਨ ਦੇ ਸੈਕਟਰੀ ਆਫ ਸਟੇਟ ਸਨ ਔਰ ਇਵੇਂ ਚੀਨ ਦੀ ਰੈਕਗਨੀਸ਼ਨ ਵੀ ਅਮਰੀਕਾ ਵੱਲੋਂ ਹੋਈ। ਗਲੋਬਲ ਸਟੇਜ ਤੇ ਯੂਐਨ ਸਿਕਿਉਰਿਟੀ ਕਾਉਂਸਲ 'ਚ ਵੀ ਚਾਈਨਾ ਆਇਆ ਔਰ ਅਸੀਂ ਦੇਖਦੇ ਹਾਂ ਕਿ ਅੱਜ ਚਾਈਨਾ ਅਮਰੀਕਾ ਤੋਂ ਬਾਅਦ ਦੂਸਰੀ ਵੱਡੀ ਮਿਲਟਰੀ ਔਰ ਇਕਨੋਮਿਕਲ ਪਾਵਰ ਬਣ ਕੇ ਉੱਭਰਿਆ। ਲੇਕਿਨ ਉਸ ਸਟੇਜ ਦੇ ਉੱਤੇ ਪੋਲਸ ਅਪਾਰਟ ਸੀ ਔਰ ਪਾਕਿਸਤਾਨ ਦਾ ਬਹੁਤ ਵੱਡਾ ਰੋਲ ਸੀ ਅਮਰੀਕਾ ਨੂੰ ਚੀਨ ਦੇ ਨੇੜੇ ਲਿਆਉਣ ਦੇ ਵਿੱਚ। ਔਰ ਇਸ ਸਾਰੇ ਦੇ ਚੱਲਦਿਆਂ ਜਿਹੜੀ ਈਵਨ ਆਰਮਾਮੈਂਟ ਇਕਵਿਪਮੈਂਟ ਵੀ, ਜੇ ਪਾਕਿਸਤਾਨੀ ਫੌਜ ਦੀ ਹੁਣ ਤੋਂ ਕੁਝ ਵਰੇ ਪਹਿਲਾਂ ਤੱਕ ਦੇਖਿਆ ਜਾਏ, ਜਦੋਂ ਕਿ ਚੀਨ ਵੱਲ ਜ਼ਿਆਦਾ ਝੁਕਾ, ਐਟਲੀਸਟ ਜਦੋਂ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਬਣਦਾ ਹੈ ਜਾਂ ਅਮਰੀਕਾ ਨੇ ਪਾਕਿਸਤਾਨ ਨੂੰ ਡੀਹਾਈਫਨੇਟ ਕਰਕੇ ਇੰਡੀਆ ਵੱਲ ਪੋਸਟ 9/11 ਝੁਕਾ ਹੁੰਦਾ ਚਲਾ ਗਿਆ ਔਰ ਨਤੀਜੇ ਦੇ ਤੌਰ ਤੇ ਪਾਕਿਸਤਾਨ ਨੂੰ ਆਲਮੋਸਟ ਇਕਨੋਮਿਕਲੀ ਵੀ ਉਹ ਵਰਲਡ ਬੈਂਕ ਹੋਏ, IMF ਹੋਏ, ਦੂਸਰਾ ਹੋਏ, ਹਾਰਡਸ਼ਿਪਸ ਆਈਆਂ ਔਰ ਉਸ ਦੇ ਉੱਤੇ ਪਾਬੰਦੀਆਂ ਦਾ ਸਿਲਸਿਲਾ ਵੀ। ਪ੍ਰੈਸਲਰ ਅਮੈਂਡਮੈਂਟ ਤਾਂ ਦੋਨਾਂ ਤੇ ਲੱਗੀ ਸੀ ਜਦੋਂ 1998 'ਚ ਦੋਨਾਂ ਭਾਰਤ ਪਾਕਿਸਤਾਨ ਨੇ ਨਿਊਕਲੀਅਰ ਧਮਾਕੇ ਕੀਤੇ, ਲੇਕਿਨ ਇੰਡੀਆ ਨੂੰ ਆਫ ਦਾ ਹੁੱਕ ਕਰ ਦਿੱਤਾ ਨਿਊਕਲੀਅਰ ਸਪਲਾਇਰ ਗਰੁੱਪ 'ਚੋਂ ਵੀ ਔਰ ਦੂਸਰੇ ਔਰ ਪਾਕਿਸਤਾਨ ਨੂੰ ਈਵਨ ਜਿਹੜੇ F-16 ਵੇਚੇ ਹੋਏ ਸੀ ਅਮਰੀਕਾ ਨੇ, ਉਹਦੀ ਰਿਪੇਅਰ ਜਾਂ ਦੂਜੇ ਲਈ ਵੀ ਸਪੇਅਰ ਪਾਰਟਸ ਦੇਣ ਦੇ ਵਿੱਚ ਬਹੁਤ ਸਾਰੀਆਂ ਰੁਕਾਵਟਾਂ ਰਹੀਆਂ ਔਰ ਇਹ ਸਾਰਾ ਪਾਰਟ ਜਿਹੜਾ ਹੈ ਔਰ ਇਹਦੇ ਬਾਵਜੂਦ 9/11 ਤੋਂ ਬਾਅਦ ਪਾਕਿਸਤਾਨ ਅਗੇਨ ਅਮਰੀਕਾ ਦੇ ਖੈਮੇ 'ਚ ਆਇਆ ਔਰ ਜੋ ਜੰਗ ਅਫਗਾਨਿਸਤਾਨ ਦੇ ਵਿੱਚ 20 ਸਾਲ ਨੈਟੋ ਬੈਠੀ ਰਹੀ ਹੈ, ਉੱਥੇ ਫੌਜਾਂ ਨੈਟੋ ਦੀਆਂ ਅਮਰੀਕਾ ਦੀਆਂ, ਪਾਕਿਸਤਾਨ ਤਾਂ ਨੈਟੋ ਜਾਂ ਅਮਰੀਕਾ ਦੇ ਨਾਲ ਹੀ ਸੀ। ਲੇਕਿਨ ਇੱਕ ਸ਼ੱਕ ਸ਼ੁਬਾ ਵੀ ਔਰ ਇੱਕ ਉਸਾਮਾ ਦਾ ਪਾਕਿਸਤਾਨ 'ਚ ਹੋਣਾ, ਕੁਝ ਸਾਲ ਬਾਅਦ ਉਹਦਾ ਬਿਲਕੁਲ ਉੱਥੇ ਹੀ ਮਾਰਿਆ ਜਾਣਾ ਔਰ ਦੂਸਰਾ ਇਸ ਸਾਰੇ ਨੇ ਔਰ ਭਾਰਤ ਦਾ ਇੰਡੀਆ ਨੂੰ ਐਜ਼ ਏ ਬੁਲਵਾਕ ਚਾਈਨਾ ਦੇ ਖਿਲਾਫ ਡਿਵੈਲਪ ਕਰਨ ਦੀ ਲਾਈਨ ਨੇ ਇਹ ਜਿਹੜਾ ਪ੍ਰਭਾਵ ਦਿੱਤਾ ਔਰ ਜਿਹੜਾ ਕਾਫੀ ਹੱਦ ਤੱਕ ਠੀਕ ਵੀ ਸੀ। ਔਰ ਬਾਈਡਨ ਪੀਰੀਅਡ ਦੇ ਵਿੱਚ ਤਾਂ ਬਾਈਡਨ ਨੇ ਇੱਕ ਕਾਲ ਵੀ ਈਵਨ ਇਮਰਾਨ ਖਾਨ ਨੂੰ ਨਹੀਂ ਕੀਤੀ, ਜਿਹੜੀ ਕਿ ਐਕਸਪੈਕਟਡ ਹੁੰਦੀ ਹੈ ਜਦੋਂ ਹੈਡ ਆਫ ਦਾ ਸਟੇਟ ਜਾਂ ਕੋਈ ਆਉਂਦਾ ਹੈ ਔਰ ਇਹ ਹਿਊਮਿਲੇਟਿੰਗ ਲਾਈਨ ਜਿਹੜੀ ਹੈ ਉਹ ਬਣਦੀ ਚਲੀ ਗਈ। ਹੁਣ ਇਹ ਜਿਹੜਾ ਸਾਰਾ ਵਰਤਾਰਾ ਹੈ ਟਰੰਪ ਦੀ ਇਸ ਦੂਸਰੀ ਟਰਮ ਦੇ ਵੇਲੇ ਬਹੁਤ ਕੁਝ ਬਦਲਿਆ ਔਰ ਇਹਨਾਂ ਦਿਨਾਂ ਦੇ ਵਿੱਚ ਅਸੀਂ ਦੇਖਿਆ ਕਿ ਜਿੱਥੇ ਅਸੀਂ ਜ਼ਿਕਰ ਕਰਕੇ ਹਟੇ ਹਾਂ ਕਿ 4 ਰੋਜ਼ਾ ਭਾਰਤ ਪਾਕਿਸਤਾਨ ਕਨਫਲਿਕਟ ਜਿਹੜਾ ਡਰੋਨ ਔਰ ਮਿਸਲ ਕਨਫਲਿਕਟ ਸੀ, ਉਸ ਦੌਰਾਨ ਪ੍ਰੈਜ਼ੀਡੈਂਟ ਟਰੰਪ ਨੇ ਆਪਣਾ ਜਿਹੜਾ ਇਨਫਲੂਐਂਸ ਯੂਜ਼ ਕਰਕੇ ਜਿਹੜਾ ਉਹ ਸੀਜ਼ ਫਾਇਰ ਕਰਵਾਇਆ, ਜਿਹਦਾ 13-14 ਵਾਰ ਉਹ ਦਾਅਵਾ ਕਰ ਚੁੱਕੇ ਨੇ। ਭਾਵੇਂ ਮੋਦੀ ਨੇ ਅਜੇ ਬੀਤੇ ਕੱਲ੍ਹ ਉਹਨੇ ਕਿਹਾ ਜੀ 35 ਮਿੰਟ ਦੀ ਗੱਲਬਾਤ ਹੋਈ ਮੋਦੀ ਔਰ ਟਰੰਪ ਦੀ, ਉਹਨਾਂ ਨੇ ਕਿਹਾ ਨਹੀਂ ਅਸੀਂ ਤਾਂ ਦੋਨੋਂ ਇੰਡੀਆ ਪਾਕਿਸਤਾਨ ਦੇ ਫੌਜੀ ਜਿਹੜੇ ਨੇ ਹੈੱਡ ਉਹਨਾਂ ਨੇ ਹੀ ਗੱਲਬਾਤ ਕੀਤੀ ਔਰ ਪਾਕਿਸਤਾਨ ਦੀ ਜਿਹੜੀ ਹੈ ਉਹ ਮੰਗ ਦੇ ਉੱਤੇ ਹੀ ਸੀਜ਼ ਫਾਇਰ ਹੋਇਆ। ਲੇਕਿਨ ਟਰੰਪ ਨੇ ਨਾਲ ਦੀ ਨਾਲ, ਜਿੱਥੇ ਉਹਨਾਂ ਨੇ ਪਹਿਲਾ ਪਾਰਟ ਤਾਂ ਇਹ ਸੀ ਕਿ ਇਹੀ ਇੱਕ ਯੂਨੀਕ ਕਾਰਨਰ ਸੀ ਕਿ ਅਮਰੀਕਨ ਆਰਮੀ ਦੇ 250 ਸਾਲਾ ਸਥਾਪਨਾ ਦਿਵਸ ਐਸਟੈਬਲਿਸ਼ਮੈਂਟ ਡੇ ਦੇ ਮੌਕੇ, ਜਿਹੜਾ ਦਿਨ ਕਿ ਪ੍ਰੈਜ਼ੀਡੈਂਟ ਟਰੰਪ ਦਾ ਬਰਥਡੇ ਵੀ ਸੀ, ਸਪੈਸ਼ਲ ਪੈਰੇਡ ਦੇ ਲਈ ਜਿਹੜਾ
ਉਹ ਪਾਕਿਸਤਾਨ ਦੇ ਫੌਜੀ ਮੁਖੀ ਨੂੰ ਜਿਹੜੇ 5 ਸਟਾਰ ਜਨਰਲ ਨੇ ਆਸਮ ਮੁਨੀਰ ਫੀਲਡ ਮਾਰਸ਼ਲ ਉਹਨਾਂ ਨੂੰ ਇਨਵਾਈਟ ਕੀਤਾ ਸੀ। ਸੋ ਬਹੁਤਿਆਂ ਨੂੰ ਲੱਗਦਾ ਸੀ ਕਿ ਵੀ ਪਹਿਲਾਂ ਤਾਂ ਇਹ ਵੀ ਇੱਕ ਚੁਭਵੀਂ ਗੱਲ ਸੀ ਇੰਡੀਅਨ ਮੀਡੀਆ 'ਚ, ਇਸ ਦਾ ਬੜਾ ਰੌਲਾ ਸੀ ਕਿ ਜੀ ਦੇਖੋ ਆਸਮ ਮੁਨੀਰ ਨੂੰ ਖਾਸ ਤੌਰ ਤੇ ਉਸ ਪੈਰੇਡ ਸ਼ਮੂਲੀਅਤ ਲਈ ਸੱਦਿਆ ਅਮਰੀਕਾ ਨੇ। ਲੇਕਿਨ ਜਿਹੜੀ ਗੱਲ ਨੇ ਹੁਣ ਉਹਨਾਂ ਨੂੰ ਜਿਟਰੀ ਨਹੀਂ ਕੀਤਾ, ਰਾਦਰ ਪੁੱਠਿਆਂ ਕੀਤਾ ਹੋਇਆ, ਜਾਂ ਕਈਆਂ ਨੂੰ ਤਾਂ ਜਿਹੜੇ ਆ ਉਹ ਬੇਹੋਸ਼ ਕੀਤਾ ਹੋਇਆ ਕਿ ਫੌਜੀ ਚੀਫ ਫੀਲਡ ਮਾਰਸ਼ਲ ਆਸਮ ਮੁਨੀਰ ਨੂੰ ਪ੍ਰੈਜ਼ੀਡੈਂਟ ਟਰੰਪ ਨੇ ਲੰਚ ਦੇ ਲਈ ਵਾਈਟ ਹਾਊਸ ਦੇ ਵਿੱਚ ਇਨਵਾਈਟ ਕੀਤਾ। ਹਾਲਾਂ ਪ੍ਰੈਸ ਦੇ ਲਈ ਉਹ ਬੰਦ ਸੀ, ਉਹਦੇ 'ਚ 2 ਘੰਟੇ ਆਲਮੋਸਟ ਉਹ ਮੀਟ ਚੱਲੀ। ਇਸ ਦੀ ਰਿਪੋਰਟਿੰਗ ਹੁਣ ਮੀਡੀਆ ਦੇ ਸਾਹਮਣੇ, ਕਿਉਂਕਿ ਉਸ ਤੋਂ ਬਾਅਦ ਆਫਟਰ ਦਾ ਮੀਟ ਜਿਵੇਂ ਟਰੰਪ ਨੇ ਮੀਡੀਆ ਨੂੰ ਬਰੀਫ ਕੀਤਾ, ਉਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਆਸਮ ਮੁਨੀਰ ਦੇ ਨਾਲ ਇਹ ਜਿਹੜੀ ਮੁਲਾਕਾਤ ਹੈ ਇਹ ਬਹੁਤ ਕਾਮਯਾਬ ਰਹੀ। ਇਸ ਦੇ ਉੱਤੇ ਵੀ ਅਸੀਂ ਗੱਲ ਕਰਾਂਗੇ ਕਿ ਆਸਰ ਆਈਆਂ ਹੀ ਨੇ ਕਿ ਵੀ ਇਹ ਇਸ ਮੌਕੇ ਦੇ ਉੱਤੇ, ਔਰ ਇਹ ਵੀ ਪਾਕਿਸਤਾਨ ਦੀ ਹਿਸਟਰੀ 'ਚ ਪਹਿਲੀ ਵਾਰ ਹੁਣ ਆਸਮ ਮੁਨੀਰ ਫੌਜੀ ਚੀਫ ਨੇ, ਫੀਲਡ ਮਾਰਸ਼ਲ ਜਿਹੜੇ ਆ ਉਹ ਤੈਅ ਜ਼ਿੰਦਗੀ ਹੋਣਗੇ, ਲੇਕਿਨ ਉਹ ਪਾਕਿਸਤਾਨ ਦੇ ਪ੍ਰੈਜ਼ੀਡੈਂਟ ਜਾਂ ਪ੍ਰਾਈਮ ਮਿਨਿਸਟਰ ਨਹੀਂ ਨੇ। ਹੁਣ ਤੱਕ ਇਹ ਠੀਕ ਹੈ ਅਯੂਬ ਖਾਨ ਔਰ ਜ਼ਿਆਉਲ ਹਕ ਔਰ ਮੁਸ਼ਰਫ ਉਹ ਆਉਂਦੇ ਰਹੇ, ਉਹਨਾਂ ਦੇ ਨਾਲ 1-to-1 ਮੀਟਸ ਵੀ ਹੁੰਦੀਆਂ ਰਹੀਆਂ ਨੇ, ਔਨ ਇਨਵੀਟੇਸ਼ਨ ਆਏ, ਲੇਕਿਨ ਉਹ ਇਕੱਲੇ ਫੌਜੀ ਚੀਫ ਨਹੀਂ ਸਨ, ਨਾਲ ਉਹ ਪ੍ਰੈਜ਼ੀਡੈਂਟ ਜਾਂ ਪ੍ਰਾਈਮ ਮਿਨਿਸਟਰ ਵਟਐਵਰ ਪ੍ਰੈਜ਼ੀਡੈਂਟ ਦੇ ਨਾਤੇ ਉਹਨਾਂ ਨੇ ਆਪਣੇ ਆਪ ਨੂੰ ਲੋਕਾਂ ਤੋਂ ਫਤਵਾ ਲਿਆ ਹੋਇਆ ਸੀ। ਸੋ ਇਹ ਪਹਿਲੀ ਵਾਰ ਹੀ ਹੋਇਆ ਕਿ ਕਿਸੇ ਫੌਜੀ ਚੀਫ ਨੂੰ ਪਾਕਿਸਤਾਨ ਦੇ, ਜਿਹੜਾ ਕਿ ਕੋਈ ਹੈਡ ਆਫ ਦਾ ਸਟੇਟ ਨਹੀਂ ਹੈ, ਕੋਈ ਸਿਵਲੀਅਨ ਉਹਦੇ ਜਿਹੜਾ ਉਹਦਾ ਰੁਤਬਾ ਨਹੀਂ ਹੈ, ਉਸ ਨੂੰ ਇਨਵਾਈਟ ਕੀਤਾ ਹੋਏ। ਔਰ ਇਹ ਆਪਣੇ ਆਪ ਦੇ ਵਿੱਚ ਇਸ ਦੇ ਉੱਤੇ ਕਿਆ ਸਰਾਈਆਂ ਨੇ। ਇੰਡੀਆ 'ਚ ਤਾਂ ਜਿਵੇਂ ਮੈਂ ਕਿਹਾ ਵੀ ਉਹ ਤਾਂ ਮਦਹੋਸ਼ ਬੇਹੋਸ਼ ਹੋਣ ਵਾਲੇ ਨੇ, ਲੇਕਿਨ ਜਿਹੜੇ ਜਾਣਕਾਰ ਹਲਕੇ ਵੀ ਨੇ ਵੀ ਇਹ ਟਾਈਮਿੰਗ ਜਿਹੜੀ ਹੈ ਇਸ 'ਚ, ਕਿਉਂਕਿ ਇਨਵਾਈਟ ਤਾਂ ਜ਼ਾਹਰ ਹੈ ਪਹਿਲਾਂ ਭੇਜਿਆ ਹੋਏਗਾ, ਔਰ ਇਹ ਵੀ ਜੇ ਇਜ਼ਰਾਈਲ ਨੇ ਈਰਾਨ ਦੇ ਉੱਤੇ ਧਾਵਾ ਬੋਲਿਆ ਜਦੋਂ 60 ਦਿਨ ਅਜੇ ਮੁੱਕੇ ਨਹੀਂ ਸੀ, 2 ਦਿਨ ਰਹਿੰਦੇ ਸੀ ਗੁਫ਼ਤਗੂ, ਅਜੇ ਈਰਾਨ ਨੂੰ ਲੱਗਦਾ ਸੀ ਕਿ ਉਹਨੂੰ ਉਲਝਾਇਆ ਹੋਇਆ ਸੀ ਗੱਲਬਾਤ 'ਚ, ਤੇ ਉਸ ਤੋਂ ਪਹਿਲਾਂ ਇਨਵਾਈਟ ਕੀਤਾ ਹੋਇਆ ਸੀ। ਹੁਣ ਬਹੁਤਿਆਂ ਦਾ ਇਹ ਸੀ ਕਿ ਕਿਉਂਕਿ ਦੇਖੋ ਈਰਾਨ ਦੇ ਨਾਲ ਪਾਕਿਸਤਾਨ ਦਾ ਬਾਰਡਰ ਵੀ ਲੱਗਦਾ ਹੈ, ਪਾਕਿਸਤਾਨ ਦੀ ਆਪਣੀ ਪਾਪੂਲੇਸ਼ਨ ਜੇ ਮੈਂ ਗਲਤ ਨਾ ਹੋਵਾਂ ਤਾਂ 20% ਦੇ ਕਰੀਬ ਸ਼ੀਆ ਕਿਉਂਕਿ ਈਰਾਨ ਜਿਹੜਾ ਸ਼ੀਆ ਇਸਲਾਮ ਨੂੰ ਫੋਲੋ ਕਰਨ ਵਾਲੇ ਨੇ ਉਹਨਾਂ ਦੀ ਮੈਜੋਰਿਟੀ ਹੈ ਜਾਂ ਉਹਨਾਂ ਦਾ ਮੁਲਕ ਹੈ ਕਿ ਵੀ, ਔਰ ਫਿਰ ਪਾਕਿਸਤਾਨ ਇੱਕੋ ਇੱਕ ਨਿਊਕਲੀਅਰ ਪਾਵਰ ਹੈ ਸਾਰੇ ਇਸਲਾਮਿਕ ਵਰਲਡ ਦੇ ਵਿੱਚ। ਹਾਲਾਂ ਲਵ ਹੇਟ ਰਿਲੇਸ਼ਨਸ਼ਿਪ ਈਰਾਨ ਔਰ ਪਾਕਿਸਤਾਨ ਦੇ ਰਹਿੰਦੇ ਨੇ, ਲੇਕਿਨ ਕਦੇ ਵੀ ਪਬਲਿਕਲੀ ਇਹ ਨਹੀਂ ਹੈ ਕਿ ਵੀ ਐਟ ਵਾਰ। ਉਹਨਾਂ ਦੇ ਗੁਰੀਲੇ ਉੱਥੇ ਚਲੇ ਗਏ, ਬਲੋਚ ਉੱਥੇ ਚਲੇ ਗਏ, ਕੁਲਭੂਸ਼ਣ ਯਾਦਵ ਈਰਾਨ ਰਾਹੀਂ ਇੱਧਰ ਆਇਆ ਕਿਉਂਕਿ ਈਰਾਨ ਦੂਸਰੇ ਪਾਸੇ ਭਾਰਤ ਨਾਲ ਦੋਸਤੀ ਦਾ ਵੀ ਦਮਖਮ ਭਰਦਾ ਰਿਹਾ, ਚਾਬਹਾਰ ਪੋਰਟ ਨੂੰ ਡਿਵੈਲਪ ਕਰਨਾ, ਲੇਕਿਨ ਪਾਕਿਸਤਾਨ ਦੇ ਨਾਲ ਕੋਈ ਉਸ ਲੈਵਲ ਦੀ ਕਦੇ ਵੀ ਹੌਸਟਿਲਿਟੀ ਨਹੀਂ ਰਹੀ। ਔਰ ਇਸ ਸਭ ਦੇ ਚੱਲਦਿਆਂ ਇਹ ਸਵਾਲ ਹੈ ਕਿ ਵੀ ਇੰਨੀ ਸਪੈਸ਼ਲ ਟ੍ਰੀਟਮੈਂਟ ਇਹ ਆਸਮ ਮੁਨੀਰ ਸਾਹਿਬ ਨੂੰ ਕਿਉਂ? ਸੋ ਇੱਕ ਤਾਂ ਸਿੱਧੇ ਕਿ ਈਰਾਨ ਦੇ ਨਾਲ ਇਸ ਜੰਗ ਦੇ ਵਿੱਚ ਪਾਕਿਸਤਾਨ ਖੁੱਲ੍ਹ ਕੇ ਈਰਾਨ ਦੇ ਨਾਲ ਨਾ ਚੱਲ, ਹਾਲਾਂ ਉਸ ਤੋਂ ਪਹਿਲਾਂ ਆਸਮ ਮੁਨੀਰ ਤਾਂ 4 ਦਿਨ ਤੋਂ ਉੱਥੇ ਨੇ, ਪੈਰੇਡ 'ਚ ਵੀ ਸ਼ਾਮਲ ਹੋਏ, ਉਹਨਾਂ ਦੇ ਵਿਰੁੱਧ ਵੀ ਪ੍ਰੋਟੈਸਟ ਹੋਇਆ ਇਸ ਐਮਬੈਸੀ ਦੇ ਬਾਹਰ, ਲੇਕਿਨ ਉਹਨਾਂ ਨੇ ਜਿੱਥੇ ਇੰਟਰੈਕਸ਼ਨ ਉਹਨਾਂ ਨੇ ਕੀਤਾ ਉਹਨਾਂ ਦੇ ਹੱਕ ਦੇ ਵਿੱਚ ਵੀ ਲੋਕ ਜਿਹੜੇ ਨੇ ਉਹਨਾਂ ਦੇ ਨਾਲ ਆਏ, ਔਰ ਉਹਨਾਂ ਨੇ ਜਿਹੜਾ ਇਹ ਸਵਾਲ ਵੀ ਉਹਨਾਂ ਨੂੰ ਪੁੱਛਿਆ ਗਿਆ ਈਰਾਨ ਬਾਰੇ, ਔਰ ਉਹਨਾਂ ਨੇ ਕਿਹਾ ਵੀ ਬਿਲਕੁਲ ਕਦੇ ਵੀ ਉਹ ਇਜ਼ਰਾਈਲ ਨੂੰ ਹੀ ਉਹਨਾਂ ਨੇ ਗਲਤ ਕਿਹਾ, ਕਿਉਂਕਿ ਇਜ਼ਰਾਈਲ ਬਾਰੇ ਜਿਹੜੀ ਕੋਈ ਵੀ ਲਾਈਨ ਹੈ ਈਰਾਨ ਦੇ ਖਿਲਾਫ ਭੁਗਤਣ ਦਾ ਮਤਲਬ ਇਜ਼ਰਾਈਲ ਦੇ ਹੱਕ 'ਚ ਹੈ। ਔਰ ਇਜ਼ਰਾਈਲ ਬਾਰੇ ਤਾਂ ਜੇ ਮੈਂ ਗਲਤ ਨਾ ਹੋਵਾਂ ਤਾਂ ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾ ਉਹਨਾਂ ਦੇ ਅਲਫਾਜ਼ ਨੇ ਕਿ ਵੀ ਇਹ ਇਲੀਸਿਟ ਚਾਈਲਡ ਹੈ ਵੈਸਟ ਦਾ, ਕਿਉਂਕਿ ਜਦੋਂ ਇਜ਼ਰਾਈਲ ਹੋਂਦ 'ਚ ਆਇਆ ਉਦੋਂ ਕਾਇਦੇ ਆਜ਼ਮ ਹਯਾਤੀ 'ਚ ਸਨ, ਉਹਨਾਂ ਦੀ ਸਤੰਬਰ 1948 'ਚ ਡੈਥ ਹੋਈ, ਉਸ ਤੋਂ ਪਹਿਲਾਂ ਇਜ਼ਰਾਈਲ ਬਣ ਚੁੱਕਾ ਸੀ। ਉਹਨਾਂ ਨੇ ਕਿਹਾ ਵੀ ਇਹ ਇਲੀਸਿਟ ਜਿਹੜਾ ਬੱਚਾ ਹੈ ਵੈਸਟ ਵਾਲਿਆਂ ਦਾ। ਸੋ ਪਾਕਿਸਤਾਨ ਇਜ਼ਰਾਈਲ ਨੂੰ ਰੈਕਗਨਾਈਜ਼ ਤਾਂ ਦੂਰ ਦੀ ਗੱਲ, ਇਸ ਮਾਮਲੇ 'ਚ ਜਿਹੜਾ ਉਹ ਹਾਲਾਂ ਕਿਉਂਕਿ ਪਾਕਿਸਤਾਨ ਬਹੁਤ ਜ਼ਿਆਦਾ ਸਾਊਦੀ ਅਰੇਬੀਆ ਦੇ ਨੇੜੇ ਰਿਹਾ ਕੁਝ ਮਾਮਲਿਆਂ 'ਚ, ਜਦੋਂ ਸਾਊਦੀ ਅਰੇਬੀਆ ਔਰ ਈਰਾਨ ਦੇ ਵਿੱਚ ਵੀ ਟਕਰਾਅ ਸੀ ਪਾਕਿਸਤਾਨ ਨੇ ਬੈਲੈਂਸ ਰੱਖਣ ਦੀ ਕੋਸ਼ਿਸ਼ ਕੀਤੀ ਆ ਆਲਵੇਜ਼, ਕਿਉਂਕਿ ਉਹਨਾਂ ਨੂੰ ਜਿਵੇਂ ਮੈਂ ਕਿਹਾ ਪੋਪੂਲੇਸ਼ਨ ਵੀ ਹੈ ਪਲੱਸ ਗੁਆਂਢ ਵੀ ਹੈ। ਬਿਲਕੁਲ। ਹੁਣ ਇਸ ਸਾਰੇ ਦੇ ਚੱਲਦੇ ਆ ਕਿ ਵੀ ਐਸਾ ਕੀ ਰੀਜ਼ਨ ਹੈ ਕਿ ਵੀ ਇਹ ਹੋਇਆ। ਹੁਣ ਜਦੋਂ
ਇਸ ਸਾਰੇ ਦੇ ਉੱਤੇ ਅਸੀਂ ਗੱਲ ਕਰਾਂਗੇ ਕਿ ਪ੍ਰੈਜ਼ੀਡੈਂਟ ਟਰੰਪ ਨੇ ਇਹ ਲੰਚ ਹੋਇਸਟ ਕਰਨ ਤੋਂ ਬਾਅਦ ਜਿਹੜਾ ਉਹ ਆਸਮ ਮੁਨੀਰ ਸਾਹਿਬ ਬਾਰੇ ਕੀ ਕਿਹਾ। ਲੇਕਿਨ ਇੱਕ ਗੱਲ, ਜਿਹੜੇ 2-3 ਹੋਰ ਚੀਜ਼ਾਂ ਜਦੋਂ ਅਸੀਂ ਦੇਖਦੇ ਹਾਂ, ਕ੍ਰਿਪਟੋ ਕਰੰਸੀ ਜਿਹੜੀ ਉਹਨਾਂ ਦੀ ਵਾਈਫ ਟਰੰਪ ਦੀ ਨੇ ਲਾਂਚ ਕੀਤੀ ਜਾਂ ਦੂਜੇ, ਉਹਦੇ 'ਚ ਵੀ ਪਾਕਿਸਤਾਨ ਨੇ ਜਿਹੜਾ ਉਸ ਨੂੰ ਬੜਾ ਵੈਲਕਮ ਕੀਤਾ, ਐਕਸੈਪਟ ਕੀਤਾ, ਉਸ ਦੇ ਨਾਲ ਤਾਲਮੇਲ ਕੀਤਾ। ਰੇਅਰ ਅਰਥ ਮਟੀਰੀਅਲ ਪਾਕਿਸਤਾਨ ਦੇ ਵਿੱਚ ਵੀ ਨੇ, ਇਸ ਨੂੰ ਲੈ ਕੇ ਵੀ ਕਿਆਸ ਰਾਈਆਂ ਨੇ ਕਿ ਭਾਈ ਸ਼ਾਇਦ ਇਸ ਦੇ ਵਿੱਚ ਇਹਨਾਂ ਦਾ ਇੰਟਰਸਟ। ਹੁਣ ਅਸੀਂ 2 ਦਿਨ ਪਹਿਲਾਂ ਹੀ ਦੇਖ ਰਹੇ ਹਾਂ ਕਿ ਪ੍ਰੈਜ਼ੀਡੈਂਟ ਟਰੰਪ ਦੇ ਮੁੰਡੇ ਨੇ ਜਿਹੜੀ ਹੈ ਮੋਬਾਈਲ ਕੰਪਨੀ, ਫੋਨ ਕੰਪਨੀ ਲਾਂਚ ਕੀਤੀ ਹੈ, ਉਸ ਨਾਲ ਰਿਲੇਟਡ ਕੋਈ ਹੈ ਪਾਰਟ ਹੈ ਜਾਂ ਕੀ ਹੈ, ਇਹ ਵੀ ਆਪਣੇ ਇੰਟਰਸਟ ਨੇ, ਕਿਉਂਕਿ ਇਹ ਦੂਸਰੇ ਥਿੰਕ ਟੈਂਕਸ ਵਾਲੇ ਤਾਂ ਇਸ ਐਂਗਲ ਤੋਂ ਦੇਖਦੇ ਨੇ, ਬਹੁਤੇ ਤਾਂ ਈਰਾਨ ਦੇ ਹਵਾਲੇ ਨਾਲ ਹੀ ਦੇਖ ਰਹੇ ਨੇ। ਪਰ ਮੈਨੂੰ ਇਹ ਲੱਗਦਾ ਹੈ ਕਿ ਔਰ ਇਹ ਵੀ ਫੀਅਰ ਹੈ ਕਿ ਵੀ ਜੇ ਜਿਹੜਾ ਅਮਰੀਕਾ ਸਿੱਧੇ ਤੌਰ ਤੇ ਈਰਾਨ ਵਾਰ ਦੇ ਵਿੱਚ ਸ਼ਾਮਲ ਹੁੰਦਾ ਹੈ, ਜਿਸ ਬਾਰੇ ਵੀ ਅਸੀਂ ਗੱਲ ਕਰਾਂਗੇ, ਤੇ ਫਿਰ ਉਹਨਾਂ ਨੂੰ ਪਾਕਿਸਤਾਨ ਦਾ ਉਹ 에ਅਰ ਸਪੇਸ ਯੂਜ਼ ਕਰਨਾ ਚਾਹਣ ਈਰਾਨ ਦੇ ਖਿਲਾਫ, ਜਾਂ ਇਹ ਨਾ ਹੋਏ ਵੀ ਜੇ ਈਰਾਨ ਖੁੱਲ੍ਹ ਕੇ ਪਾਕਿਸਤਾਨ ਦੇ ਨਾਲ ਆਂਦਾ। ਹੁਣ ਹਾਲਾਂ ਰਸ਼ੀਆ ਔਰ ਚਾਈਨਾ ਨੇ ਵੀ ਥੋੜਾ ਜਿਹਾ ਭਾਵੇਂ ਸਟੇਟਮੈਂਟਾਂ ਉਹਨਾਂ ਨੇ ਦਿੱਤੀਆਂ ਅਮਰੀਕਾ ਬਾਰੇ, ਉਹਨਾਂ ਨੇ ਕਿਹਾ ਕਿ ਜੀ ਅਮਰੀਕਾ ਇਜ਼ਰਾਈਲ ਈਰਾਨ ਟਕਰਾਅ ਦੇ ਵਿੱਚ ਤੇਲ ਪਾ ਰਿਹਾ ਜਾਂ ਦੂਜਾ, ਲੇਕਿਨ ਅੰਦਰ ਖਾਤੇ ਵੈਪਨ ਸਪਲਾਈ ਜਾਂ ਦੂਜੀ ਹੋਏ ਤਾਂ ਪਤਾ ਨਹੀਂ, ਪਰ ਅਜੇ ਉਸ ਕਿਸਮ ਦਾ ਖੁੱਲ੍ਹ ਕੇ ਨਹੀਂ। ਪਾਕਿਸਤਾਨ ਦਾ ਵੀ ਬੜੀ ਕੌਸ਼ੀਅਸ ਅਪਰੋਚ ਹੈ ਇਸ ਦੇ ਉੱਤੇ। ਲੇਕਿਨ ਇਸ ਗੱਲ 'ਚ ਕੋਈ ਸ਼ੱਕ ਨਹੀਂ ਹੈ ਕਿ ਈਵਨ ਆਸਮ ਮੁਨੀਰ ਨੂੰ ਇਨਵਾਈਟ ਕਰਨਾ ਵਾਈਟ, ਕਿਉਂਕਿ ਜਦੋਂ ਇੰਡੀਅਨ ਡੈਲੀਗੇਸ਼ਨ ਆਇਆ ਉਸ 4 ਰੋਜ਼ਾ ਮਿਸਲ ਡਰੋਨ ਅਟੈਕ ਤੋਂ, ਉਹ ਉਹਨਾਂ ਦੀ ਸਪੈਸ਼ਲ ਮੀਟਿੰਗ ਵਾਈਸ ਪ੍ਰੈਜ਼ੀਡੈਂਟ ਦੇ ਨਾਲ ਹੋਈ, ਮਿਸਟਰ ਵੈਂਸ ਨਾਲ, ਔਰ ਇੰਡੀਅਨਸ ਜਿਹੜੇ ਨੇ ਉਹ ਬ੍ਰੈਕ ਕਰ ਰਹੇ ਸੀ ਕਿ ਦੇਖੋ ਪਾਕਿਸਤਾਨੀ ਡੈਲੀਗੇਸ਼ਨ ਬਿਲਾਵਲ ਭੁੱਟੋ ਜਾਂ ਦੂਜੇ ਨਾਲ ਆਇਆ, ਉਹਨੂੰ ਤਾਂ ਕੋਈ ਦੂਜੇ ਲੈਵਲ ਦੇ ਲੋਕ ਮਿਲੇ ਹੋਣਗੇ, ਸਾਡੀ ਡੈਲੀਗੇਸ਼ਨ ਦੀ ਮੀਟਿੰਗ ਤਾਂ ਜਿਹੜੀ ਹੈ ਉਹ ਵਾਈਸ ਪ੍ਰੈਜ਼ੀਡੈਂਟ ਨਾਲ ਹੋਈ, ਉਹ ਤਾਂ ਭਾਈ ਤੁਹਾਡਾ ਜਵਾਈ ਆ ਹੁਣ ਊਸ਼ਾ ਬੀਬੀ ਦਾ, ਉਹਨੂੰ ਜਦੋਂ ਮਰਜ਼ੀ ਤੁਸੀਂ ਮਿਲ ਲਓ, ਤਾਂ ਉੱਥੇ ਹੀ ਸੀ ਇੰਡੀਆ ਜਦੋਂ ਤੁਸੀਂ ਅਟੈਕ ਕੀਤਾ ਪਾਕਿਸਤਾਨ ਦੇ ਉੱਤੇ। ਪਰ ਹੁਣ ਜਦੋਂ ਇਹ ਹੈ ਕਿ ਵੀ ਇਹ ਸਪੈਸ਼ਲ ਆਰਮੀ ਚੀਫ ਜਿਹਨੂੰ ਇਹਨਾਂ ਨੇ ਇੱਕ ਡੈਵਲ ਬਣਾਇਆ ਹੋਇਆ ਕਿ ਜੀ ਇਹ ਤਾਂ ਬਿਲਕੁਲ ਇਹ ਕੁਰਾਨ ਇਹਨੂੰ ਯਾਦ ਹੈ ਔਰ ਇਹ ਨਫ਼ਰਤ ਇੰਡੀਆ ਦੇ ਲਈ, ਔਰ ਇਹਨੇ ਫਲਾਂ ਬਿਆਨ ਦਿੱਤਾ, ਪਹਿਲਗਾਮ ਐਕਸ਼ਨ ਹੀ ਜਿਹੜਾ ਉਹ ਮਨੀਰ ਸਾਹਿਬ ਨੇ ਖੁਦ ਕੀਤਾ, ਕਰਵਾਇਆ। ਤੇ ਉਸ ਹਵਾਲੇ ਨਾਲ ਜਦੋਂ ਪ੍ਰੈਜ਼ੀਡੈਂਟ ਟਰੰਪ ਇਨਵਾਈਟ ਕਰਦੇ ਨੇ, ਔਰ ਹੁਣ ਮੈਂ ਗੱਲ ਕਰਾਂਗਾ ਕਿ ਵੀ ਪ੍ਰੈਜ਼ੀਡੈਂਟ ਟਰੰਪ ਕਹਿ ਰਹੇ ਨੇ ਕਿ ਜੀ ਮੇਰੇ ਲਈ ਇਹ ਵੱਡਾ, ਆਈ ਵਾਜ਼ ਆਨਰਡ ਟੂ ਮੀਟ ਫੀਲਡ ਮਾਰਸ਼ਲ ਮੁਨੀਰ ਟੁਡੇ, ਕਿ ਮੇਰੇ ਲਈ ਵੱਡੇ ਫਖਰ ਵਾਲੀ ਗੱਲ ਹੈ ਕਿ ਮੈਂ ਫੀਲਡ ਮਾਰਸ਼ਲ ਆਸਮ ਮੁਨੀਰ ਨੂੰ ਮਿਲਿਆ। ਔਰ ਇਹ ਜਿਹੜੀ ਈਵਨ ਮੀਟਿੰਗ ਹੈ ਇਸ ਦੀ ਪਹਿਲਾਂ ਲਿਸਟਿੰਗ ਆਫੀਸ਼ੀਅਲ ਸਕੈਜੂਲ ਦੇ ਵਿੱਚ ਕੀਤੀ ਗਈ ਸੀ, ਕੈਬਨਿਟ ਰੂਮ ਦੇ ਵਿੱਚ ਇਹ ਮੀਟਿੰਗ ਹੋਈ, ਲਗਭਗ 2 ਘੰਟੇ ਚੱਲੀ। ਇਹ ਇੱਕ ਪਾਸੇ ਤਾਂ ਜ਼ਾਹਰ ਹੈ ਪਾਕਿਸਤਾਨ ਦੇ ਲਈ ਇੱਕ ਡਿਪਲੋਮੈਟਿਕ ਵਿਕਟਰੀ ਹੈ, ਪਰ ਜਿਵੇਂ ਮੈਂ ਕਿਹਾ ਵੀ ਇਹ ਜਿਹੜੀ ਅਨਸਰਟਨਟੀ ਹੈ ਵੀ ਇਹਦਾ ਮਕਸਦ ਕੀ ਹੋ ਸਕਦਾ ਹੈ, ਔਰ ਇਸ ਬਾਰੇ ਈਵਨ ਉਹਨਾਂ ਨੂੰ ਵੀ ਪ੍ਰੈਜ਼ੀਡੈਂਟ ਟਰੰਪ ਨੂੰ ਪੁੱਛਿਆ ਗਿਆ। ਵੈਨ ਕੁਐਸਚਨਡ ਅਬਾਊਟ ਦਾ ਮੀਟਿੰਗ ਇਨ ਐਨ ਇੰਟਰੈਕਸ਼ਨ ਵਿਦ ਦਾ ਮੀਡੀਆ, ਲੇਟਰ ਟਰੰਪ ਸੈਡ ਆਈ ਵਾਜ਼ ਆਨਰਡ ਟੂ ਮੀਟ ਹਿਮ, ਕਿ ਮੇਰੇ ਲਈ ਵੱਡੇ ਭਾਗ ਨੇ ਕਿ ਵੀ ਮੈਂ ਫੀਲਡ ਮਾਰਸ਼ਲ ਮੁਨੀਰ ਨੂੰ ਮਿਲਿਆ। ਉਹਨਾਂ ਨੂੰ ਜਦੋਂ ਪੁੱਛਿਆ ਗਿਆ ਕਿ ਕੀ ਇਸ ਜਿਹੜੀ ਮੀਟਿੰਗ, ਇਹ ਟਰੰਪ ਦੇ ਨਾਲ ਗੁਫ਼ਤਗੂ ਹੋ ਰਹੀ ਹੈ ਮੀਟਿੰਗ, ਕੀ ਇਸ ਗੁਫ਼ਤਗੂ ਦੇ ਵਿੱਚ ਜਿਹੜੀ ਕਰੰਟ ਈਰਾਨ ਇਜ਼ਰਾਈਲ ਕਨਫਲਿਕਟ ਚੱਲ ਰਹੀ ਹੈ ਇਸ ਬਾਰੇ ਗੱਲਬਾਤ ਹੋਈ। ਇਹਦੇ 'ਚ ਟਰੰਪ ਨੇ ਬੜਾ ਗੋਲਮੋਲ ਜਿਹਾ ਜਵਾਬ ਦਿੱਤਾ ਹੈ, ਪਾਕਿਸਤਾਨ ਨੋ ਈਰਾਨ ਵੈਰੀ ਵੈਲ, better than most, and they are not happy about anything, ਕਿ ਵੀ ਉਹ ਕੋਈ ਖੁਸ਼ ਨਹੀਂ ਨੇ। ਹੁਣ ਕਿਹੜੇ ਪਾਸੇ ਖੁਸ਼ ਨਹੀਂ ਨੇ, ਈਰਾਨ ਵੱਲੋਂ ਕਿ ਅਮਰੀਕਾ ਵੱਲੋਂ, ਇਹ ਗੋਲਮੋਲ ਹੈ। ਇਟਸ ਨਾਟ ਦੈਟ ਦੇ ਆਰ ਬੈਡ ਵਿਦ ਇਜ਼ਰਾਈਲ, ਇਹ ਵੀ ਨਹੀਂ ਹੈ ਵੀ ਕੋਈ ਉਹ ਇਜ਼ਰਾਈਲ ਦੇ ਖਿਲਾਫ ਨੇ, ਦੇ ਨੋ ਦੈਮ ਬੋਥ ਐਕਚੁਅਲੀ, ਬਟ ਦੇ ਨੋ ਈਰਾਨ ਬੈਟਰ, ਕਿ ਪਾਕਿਸਤਾਨ ਜਿਹੜਾ ਈਰਾਨ ਨੂੰ ਬਿਹਤਰ ਸਮਝਦਾ, ਪਰ ਉਹ ਇਜ਼ਰਾਈਲ ਦੇ ਵੀ ਖਿਲਾਫ ਨਹੀਂ ਹੈ। ਫੀਲਡ ਮਾਰਸ਼ਲ ਮੁਨੀਰ ਐਗਰੀਡ ਵਿਦ ਮੀ, ਹੁਣ ਕਿਸ ਗੱਲ ਤੇ ਐਗਰੀ ਕੀਤਾ ਨੇ, ਇਹ ਸਭ ਜਿਹੜਾ ਉਹ ਖੋਲ ਮੇ ਪੋਲ ਹੈ, ਪੋਲ ਮੇ ਫਿਰ ਖੋਲ ਹੈ ਕੀ ਹੈ। ਔਰ ਕਹਿੰਦਾ ਕਿ ਫੀਲਡ ਮਾਰਸ਼ਲ ਮੁਨੀਰ ਐਗਰੀਡ ਵਿਦ ਮੀ, the reason I had him here was that I wanted to thank him for not going into war with India, and I want to thank Prime Minister Modi as well, who just left a few days ago. We are working on a trade deal with India and Pakistan. These two very smart people decided not to keep going with a war that could have been be a nuclear war. Pakistan and India are two big nuclear powers.
ਟਰੰਪ ਨੇ ਈਰਾਨ ਦੇ ਮੁੱਦੇ ਤੇ ਤਾਂ ਗੋਲ ਕਰ ਦਿੱਤੀ ਗੱਲ, ਉਹ ਵੀ ਉਧਰ ਵੀ ਜਾਣ, ਪਰ ਉਹਨੇ ਅਗੇਨ ਇਹ ਕਿਹਾ ਜੀ ਬਹੁਤ ਮੁਨੀਰ ਨੇ ਰੁਕਵਾਤੀ ਜੰਗ ਔਰ ਬਹੁਤ ਫੈਂਟੈਸਟਿਕ ਮੈਨ ਹੈ। ਮੋਦੀ ਵੀ ਬੜਾ ਫੈਂਟੈਸਟਿਕ, ਪਰ ਮੈਂ ਦੋਨਾਂ ਨਾਲ ਟ੍ਰੇਡ ਡੀਲ ਸਾਈਨ ਕਰਨੀ ਹੈ, ਦੋਨੋਂ ਬਹੁਤ ਚੰਗੇ ਨੇ, ਪਰ ਨਿਊਕਲੀਅਰ ਪਾਵਰ ਸੀ, ਜੰਗ ਹੋ ਜਾਣੀ ਸੀ, ਮੈਂ ਉਹਨਾਂ ਨੂੰ ਰੁਕਵਾਤਾ। ਅੱਛਾ ਇਹ ਉਹਨਾਂ ਦਾ ਜਿਹੜਾ ਉਹਨਾਂ ਨੇ ਕਿਹਾ ਕਿ ਵੀ ਇਹ ਮੈਂ ਤਾਂ ਉਹਨੂੰ ਸੱਦਿਆ ਮੁਨੀਰ ਨੂੰ ਥੈਂਕ ਕਰਨ ਦੇ ਲਈ ਕਿ ਵੀ ਤੁਸੀਂ ਜੰਗ ਰੋਕੀ ਔਰ ਮੈਂ ਤੁਹਾਡਾ ਸ਼ੁਕਰੀਆ ਅਦਾ ਕਰਨਾ ਚਾਹੁੰਦਾ। ਔਰ ਇਹ ਜਿਹੜਾ ਡਿਪਲੋਮੈਟਿਕ ਆਊਟਕਮ ਦੇ ਉੱਤੇ ਫੀਲਡ ਮਾਰਸ਼ਲ ਮੁਨੀਰ ਟਰੰਪ ਰਿਮਾਰਕਡ ਦਿਸ ਮੈਨ ਵਾਜ਼ ਐਕਸਟ੍ਰੀਮਲੀ ਇਨਫਲੂਐਂਸ਼ੀਅਲ ਇਨ ਸਟਾਪਿੰਗ ਇਟ ਇੰਡੀਆ ਪਾਕਿਸਤਾਨ ਫਾਈਟਿੰਗ ਫਰੋਮ ਪਾਕਿਸਤਾਨ ਸਾਈਡ, ਕਿ ਜੀ ਮੈਂ ਤਾਂ ਮੁਨੀਰ ਦਾ ਸ਼ੁਕਰੀਆ ਅਦਾ ਕਰਦਾ ਕਿ ਇਸ ਬੰਦੇ ਦੀ ਬਦੌਲਤ ਹੀ ਇਹ ਜੰਗ ਰੁਕੀ। ਔਰ ਫਿਰ ਇਹ ਸਾਰੇ ਦੇ ਚੱਲਦੇ ਆ ਜਿਵੇਂ ਮੈਂ ਕਿਹਾ ਕਿ ਕ੍ਰਿਪਟੋ ਕਰੰਸੀ ਵੀ, ਮਿਨਰਲਸ ਵੀ ਔਰ ਕਾਊਂਟਰ ਟੈਰਰਿਜ਼ਮ ਵੀ, ਇਹ ਇਸ਼ੂ ਵੀ ਨੇ। ਲੇਕਿਨ ਇਸ ਕੱਲ੍ਹ ਨੂੰ ਕੀ ਹੋਏਗਾ, ਔਰ ਮੈਂ ਸਮਝਦਾ ਕਿ ਇਸ ਵੇਲੇ ਪਾਕਿਸਤਾਨ ਦੇ ਲਈ ਇਹ ਹਾਈ ਮੂਮੈਂਟ ਵੀ ਹੈ ਕਿ ਇਸ ਲੈਵਲ ਦੀ ਰੈਕਗਨੀਸ਼ਨ ਹੈ। ਪਰ ਇਸ ਗੱਲ ਦਾ ਵੀ ਧਿਆਨ ਰਹੇ, ਅਮਰੀਕਨਾਂ ਦਾ ਹੀ ਇਹ ਫਰੇਜ਼ ਹੈ ਕਿ ਦੇਰ ਇਜ਼ ਨੋ ਫ੍ਰੀ ਲੰਚ। ਹੁਣ ਇਸ ਸਾਰੇ ਚੋਂ ਅਮਰੀਕਾ ਕੀ ਕੱਢਣਾ ਚਾਹੁੰਦਾ ਹੈ, ਵੈਦਰ ਈਰਾਨ ਦਾ ਮੁੱਦਾ ਹੈ ਜਾਂ ਸਮਥਿੰਗ ਮੋਰ, ਇਹ ਆਉਣ ਵਾਲੇ ਪੀਰੀਅਡ ਦੇ ਵਿੱਚ ਜਿਹੜੀਆਂ ਅਨਫੋਲਡ ਹੋਣਗੀਆਂ ਡਿਵੈਲਪਮੈਂਟਸ। ਪਰ ਇੱਕ ਗੱਲ ਠੀਕ ਹੈ ਕਿ ਵੀ ਜਦੋਂ ਤੁਹਾਡੇ ਘਰ ਚੋਂ ਪਕਵਾਨਾਂ ਦੀ ਖੁਸ਼ਬੂ ਆਉਂਦੀ ਹੈ ਤੇ ਤੁਹਾਡੇ ਸ਼ਰੀਕ ਜਿੱਥੇ ਭੰਗ ਭੁੱਜਦੀ ਹੋਏ ਨਾਲ ਦੇ, ਉਹਨਾਂ ਦੀ ਛਾਤੀ ਦੇ ਉੱਤੇ ਸੱਪ ਲਿਟਦਾ ਨਜ਼ਰ ਆਉਂਦਾ ਹੈ। ਸੋ ਹਾਲ ਦੀ ਘੜੀ ਇਹਨਾਂ ਨੇ ਕੀ ਦੇਣਾ, ਅਮਰੀਕਾ ਨੇ ਪਾਕਿਸਤਾਨ ਨੂੰ ਜਾਂ ਪਾਕਿਸਤਾਨ ਨੇ ਕੀ ਲੈਣਾ, ਇਹ ਤਾਂ ਪਤਾ ਨਹੀਂ। ਪਰ ਇਸ ਵੇਲੇ ਭਾਰਤੀਆਂ ਦੇ, ਉਹਨਾਂ ਦਾ ਮੀਡੀਆ, ਉਹਨਾਂ ਦੇ ਦੂਜੇ ਫਨੀਅਰ ਸੱਪ ਹੈ ਖੜਾ ਹੈ ਕਿ ਵੀ ਇਹ ਤਾਂ ਜਿਹਨੂੰ ਅਸੀਂ ਦਹਿਸ਼ਤਗਰਦ ਬਣਾ ਕੇ ਅਸੀਂ ਤਾਂ ਇਹ ਮੁਹਿੰਮ ਚਲਾਈ ਹੋਈ ਸੀ ਕਿ ਪਾਕਿਸਤਾਨ ਐਪੀ ਸੈਂਟਰ ਆਫ ਟੈਰਰਿਜ਼ਮ, ਔਰ ਇਹਨੂੰ ਪਾਸੇ ਲਾਓ, ਦੂਜਾ ਕਰੋ। ਤੇ ਇਹ ਤਾਂ ਸੱਦ ਕੇ ਟਰੰਪ ਸਾਹਿਬ ਕਹਿ ਰਹੇ ਨੇ, ਮੈਂ ਤਾਂ ਥੈਂਕ ਯੂ ਕਰਨ ਦੇ ਲਈ ਸੱਦਿਆ। ਫੈਂਟੈਸਟਿਕ ਮੈਨ, ਇਹਨਾਂ ਨੇ ਰੁਕਵਾਤੀ ਜੰਗ। ਔਰ ਉਧਰ ਮੋਦੀ 35 ਮਿੰਟ ਦੀ ਗੁਫ਼ਤਗੂ ਤੋਂ ਬਾਅਦ ਕਹਿ ਰਹੇ ਸੀ ਮੈਂ ਇਹ ਵੀ ਕਿਹਾ ਟਰੰਪ ਨੂੰ, ਮੈਂ ਉਹ ਵੀ ਉਹਦਾ ਮਿਸ਼ਰੀ, ਵਿਕਰਮ ਮਿਸ਼ਰੀ, ਪਰ ਟਰੰਪ ਨੇ ਕਿਹਾ ਨੋ 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 ਮੋਦੀ, here is a fantastic man and I like biryani, as I have served him biryani as well. ਜੀ ਰਾਸਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਲੈਣ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।